व्यूअर्स वेलकम बैक इन आवर प्रोग्राम जी। डॉक्टर साहब प्रोग्राम ਨੂੰ ਹੋਰ ਅੱਗੇ ਵਧਾਉਂਦੇ ਆ। ਅੱਜ ਦੇ ਜਿਹੜਾ ਸੈਕੰਡ ਵਾਲਾ ਇਸ਼ੂ ਹੈ ਜੀ, ਡਾਕਟਰ ਸਾਹਿਬ ਕੀ ਵਿਚਾਰ ਨੇ ਤੁਹਾਡੇ? ਦੇਖੋ, ਜਦੋਂ ਮੋਦੀ ਸਰਕਾਰ ਨੇ ਸਾਬਕਾ ਇੰਟੈਲੀਜੈਂਸ ਬਿਊਰੋ ਚੀਫ ਨੂੰ ਕਸ਼ਮੀਰ ਦੇ ਵਿੱਚ ਇੰਟਰਲੋਕੂਟਰ ਕੇ ਗੱਲਬਾਤ ਕਰੇਗਾ, ਸਾਰੀਆਂ ਧਿਰਾਂ ਨਾਲ ਟਰਮਸ ਵੀ ਕੀ ਹੋਣਗੀਆਂ ਆਪ ਹੀ ਡਿਸਾਈਡ ਕਰੇਗਾ, ਤੈਅ ਕੀਤਾ ਤੇ ਬੜਾ ਉੱਚੀ ਢੋਲ ਵਜਾਇਆ ਇਹਨਾਂ ਦੇ ਮੀਡੀਆ ਨੇ। ਦੇਖੋ, ਮੋਦੀ ਨੇ ਜੋ ਲਾਲ ਕਿਲੇ ਤੋਂ ਕਿਹਾ ਸੀ 15 अगस्त ਨੂੰ कि जी ये गले लगाने की ज़रूरत है कश्मीरियों को, और उन्हें देखो फुलफिल करता है। हुण जिहड़ा टकराव है 3 साल जोर ला के उन्होंने देख लिया कश्मीर च, हुण ओह गलबात राहीं मसले दे हल वल वध रहे ने और उन्होंने जिहड़ा बड़ा उन्होंने प्रोपेगेट कीता जी। असीं इमीडिएटली अजे अनाउंसमेंट हुई सी, ਅਸੀਂ ਇਸ ਤੇ ਸੈਗਮੈਂਟ ਕਰਕੇ ਕਿਹਾ ਸੀ ਕਿ ਵੀ ਇਹ ਸਿਰਫ ਹਾਥੀ ਦੇ ਦੰਦ ਖਾਣ ਦੇ ਹੋਰ ਦਿਖਾਣ ਦੇ ਹੋਰ, ਇਹ ਸਿਰਫ ਬਾਹਰਲੀ ਦੁਨੀਆ ਨੂੰ ਦਿਖਾਣ ਲਈ ਨੇ, ਕਿਉਂਕਿ ਉਹਨਾਂ ਦੇ ਉੱਤੇ ਪ੍ਰੈਸ਼ਰ ਬਿਲਟ ਹੋ ਰਿਹਾ ਹੈ। ਐਮਨੈਸਟੀ ਇੰਟਰਨੈਸ਼ਨਲ, ਦੂਸਰੀਆਂ ਜਥੇਬੰਦੀਆਂ ਦੀਆਂ ਰਿਪੋਰਟਾਂ ਜਾਂ UN ਦੇ ਵਿੱਚ ਵੀ ਪਾਕਿਸਤਾਨ ਦੀ ਲੌਬੀ ਅਸਰਦਾਰ ਰਹੀ ਹੈ ਔਰ ਇਹ ਸਿਰਫ ਦੁਨੀਆ ਨੂੰ ਗਲੋਬਲੀ ਦਿਖਾਣਾ ਚਾਹੁੰਦਾ ਨਹੀਂ। ਦੇਖੋ, ਅਸੀਂ ਤਾਂ ਦੇਖੋ ਕੋਸ਼ਿਸ਼ ਕਰ ਰਹੇ ਹਾਂ, ਪਰ ਇਹਨਾਂ ਨੇ ਅਲਟੀਮੇਟਲੀ ਫੌਜ ਦੇ ਜ਼ੁਲਮਾਂ ਰਾਹੀਂ ਲੋਕਾਂ ਦੀ ਆਜ਼ਾਦੀ ਦੀ ਆਵਾਜ਼ ਦਬਾਈ ਹੋਈ ਹੈ ਔਰ ਉਵੇਂ ਹੀ ਇਹਨਾਂ ਨੇ ਜਾਰੀ ਰੱਖਣਾ ਆਪਣਾ ਇਹ ਜੋ ਵੀ ਇਹਨਾਂ ਦੀ ਲਾਈਨ ਹੈ ਜੀ। ਔਰ ਪਿਛਲੇ 2-3 ਦਿਨਾਂ ਤੋਂ ਜੋ ਚੱਲ ਰਿਹਾ ਉਹਦੇ ਤੋਂ ਮੋਦੀ ਨੇ ਜਿਹੜਾ ਉੱਤੇ ਆਪਣੇ ਮਾਸਕ ਪਾਇਆ ਹੋਇਆ ਸੀ, ਨਕਾਬ ਜਾਂ ਮਖੌਟਾ ਜਿਹਨੂੰ ਅਸੀਂ ਕਹਿੰਦੇ, ਉਹ ਆਪ ਹੀ ਇੱਕ ਤਾਂ ਹੁੰਦਾ ਨਾ ਕੋਈ ਮਾਰ ਕੇ ਉਂਗਲ ਜਿਹੜਾ ਉਹ ਮਖੌਟਾ ਤਾਰੋ ਤਾਰ ਕਰਦਾ, ਇਹ ਕਹਿੰਦਾ ਆਪ ਹੀ ਬੰਦਾ ਲਾ ਕੇ ਮਖੌਟਾ ਕਰਕੇ ਕਹਿੰਦਾ ਦੇਖ ਲੈ ਫਿਰ ਮੇਰਾ ਮੂੰਹ ਮੈਂ ਇਹ ਹਾਂ। ਪੀ ਚਿਦੰਬਰਮ ਜਿਹੜਾ ਇਹ ਕਾਂਗਰਸ ਦਾ ਸੀਨੀਅਰ ਲੀਡਰ ਹੈ, ਫਾਈਨੈਂਸ ਮਿਨਿਸਟਰ ਵੀ ਰਿਹਾ ਔਰ ਹਾਲਾਂ ਇਹ ਕੋਈ ਘੱਟ ਗਿਣਤੀਆਂ ਦਾ ਹਿਤੈਸ਼ੀ ਨਹੀਂ ਹੈ ਅਕਲੀਅਤਾਂ ਦਾ। ਇਹ ਉਹੀ ਬੰਦਾ ਹੈ, ਜੇ ਅਸੀਂ ਇੰਦਰਾ ਗਾਂਧੀ ਦੀ ਇਨਰ ਕੈਬਨਿਟ ਦੇਖੀਏ ਜਿਨ੍ਹਾਂ ਨੇ ਸਭ ਤੋਂ ਜ਼ਿਆਦਾ ਨੁਕਸਾਨ ਕੀਤਾ ਸਿੱਖਾਂ ਦਾ, ਤਾਂ ਉਹਨਾਂ 'ਚ ਪੀ ਚਿਦੰਬਰਮ ਵੀ ਇੱਕ ਵੱਡਾ ਕਰੈਕਟਰ ਹੈ ਕਿਸੇ ਵੇਲੇ, ਕਿਉਂਕਿ ਇਹ ਤਾਮਿਲਨਾਡੂ ਦਾ, ਜਦੋਂ ਇੰਦਰਾ ਗਾਂਧੀ ਤਾਮਿਲਨਾਡੂ ਲੈਕਚਰ ਕਰਨ ਜਾਂਦੀ ਸੀ ਤੇ ਇਹ ਉਹਦੇ ਲੈਕਚਰਾਂ ਨੂੰ ਤਾਮਿਲ ਜ਼ਬਾਨ ਦੇ ਵਿੱਚ ਜਿਹੜਾ ਹੈ ਉਹਨੂੰ ਟਰਾਂਸਲੇਟ ਕਰਦਾ ਸੀ ਔਰ ਬਾਅਦ ਦੇ ਵਿੱਚ ਉਹਦੀ ਜਿਹੜੀ ਕਿਚਨ ਕੈਬਨਿਟ ਸੀ ਜਿਨ੍ਹਾਂ ਨੇ ਜੂਨ 84 ਪਲਾਨ ਕੀਤਾ ਔਰ ਬਾਅਦ 'ਚ ਰਾਜੀਵ ਗਾਂਧੀ ਦਾ ਵੀ ਅੰਦਰ ਜਿਹੜਾ ਉਹਦੀ ਸਾਰੀ ਸੀ ਗੈਂਗ, ਅਰੁਣ ਸਿੰਘ, ਅਰੁਣ ਨਹਿਰੂ, ਪੀ ਚਿਦੰਬਰਮ, ਅਲੈਗਜ਼ੈਂਡਰ ਉਹਦਾ ਹਿੱਸਾ ਸੀ। ਲੇਕਿਨ ਕਈ ਵਾਰ ਇਹ ਹੁੰਦਾ ਹੈ ਕਿ ਵੀ ਜਿਹੜੇ ਲੋਕ ਥੋੜ੍ਹੇ ਬਹੁਤ ਦੁਨੀਆ ਦੇ ਨਾਲ ਵੀ ਰੱਖਣਾ ਚਾਹੁੰਦੇ ਹੁੰਦੇ ਨੇ ਔਰ ਕਾਂਗਰਸ ਨੇ ਇਹ ਵੀ ਦਿਖਾਣਾ ਹੈ ਕਿ ਜੀ ਸਾਡੀ ਨੀਤੀ ਜਿਹੜੀ ਹੈ ਕਿਵੇਂ BJP ਤੋਂ ਡਿਫਰੈਂਟ ਹੈ। ਹੁਣ ਚਿਦੰਬਰਮ ਨੇ ਪਿਛਲੇ ਦਿਨਾਂ 'ਚ ਇੱਕ ਥਾਂ ਦੇ ਉੱਤੇ ਬੋਲਦਿਆਂ ਇਹ ਕਿਹਾ ਔਰ ਉਹਦੇ ਐਗਜ਼ੈਕਟ ਮੈਂ ਵਰਡ ਪੜ੍ਹ ਦਿੰਦਾ ਕਿ ਦਾ ਡਿਮਾਂਡ ਇਨ ਦਾ ਕਸ਼ਮੀਰ ਵੈਲੀ ਇਜ਼ ਟੂ ਰਿਸਪੈਕਟ ਦਾ ਲੈਟਰ ਐਂਡ ਸਪਿਰਿਟ ਆਫ ਆਰਟੀਕਲ 370 that means they want greater autonomy. My interactions in Jammu and Kashmir led me to the conclusion that when they ask for azadi, mostly I am not saying all, the overwhelming majority they want autonomy, he told reporters in Gujarat's Rajkot. ਹੁਣ ਗੁਜਰਾਤ ਦੇ ਵਿੱਚ ਚੋਣਾਂ ਹੋਣ ਵਾਲੀਆਂ ਨੇ ਤੇ ਉੱਥੇ ਕੈਂਪੇਨ ਤੇ ਗਿਆ ਸੀ। ਉਹਨੇ ਕਿਹਾ ਕਿ ਵੀ ਮੈਂ ਜਦੋਂ ਕਸ਼ਮੀਰੀਆਂ ਦਾ ਦੇਖਦਾ ਜਿਹੜੇ ਉਹਨਾਂ 'ਚੋਂ ਬਹੁਤ ਸਾਰੇ ਮੰਗ ਕਰ ਰਹੇ ਨੇ ਆਜ਼ਾਦੀ ਦੀ, ਉਹ ਜਿਹੜੇ ਨੇ ਉਹਨਾਂ 'ਚੋਂ ਓਵਰਵੈਲਮਿੰਗ ਮੈਜੋਰਿਟੀ ਹੈ ਕਿ ਵੀ ਉਹ ਜ਼ਿਆਦਾ ਖੁਦ ਮੁਖਤਾਰੀ ਚਾਹੁੰਦੇ ਨੇ ਔਰ ਉਹਨੇ ਇਹ ਕਿਹਾ ਕਿ ਵੀ ਔਰ ਉਹ ਚਾਹੁੰਦੇ ਨੇ ਕਿ ਜਿਹੜਾ ਆਰਟੀਕਲ 370 ਧਾਰਾ 370 ਭਾਰਤੀ ਸੰਵਿਧਾਨ ਦੀ ਹੈ ਉਹਨੂੰ ਲੈਟਰ ਐਂਡ ਸਪਿਰਿਟ ਦੋਨਾਂ ਦੇ ਵਿੱਚ, ਉਹਦੇ ਅੱਖਰਾਂ 'ਚ ਵੀ ਔਰ ਜਿਹੜੀ ਭਾਵਨਾ ਸੀ ਉਹਦੇ ਪਿੱਛੇ ਕਿ ਕਸ਼ਮੀਰ ਇੱਕ ਕਨੈਕਸ਼ਨ ਇੰਡੀਆ ਨਾਲ ਡਿਫੈਂਸ, ਫੋਰਨ ਅਫੇਅਰਸ ਵਗੈਰਾ ਰਹੇਗਾ, ਬਾਕੀ ਉਹ ਖੁਦ ਮੁਖਤਾਰ ਹੋਏਗਾ। ਇਹ ਸੀ ਸਪਿਰਿਟ ਆਫ ਦਾ ਆਰਟੀਕਲ 370 ਵੀ ਇਹਨੂੰ ਮੇਨਟੇਨ ਰੱਖਿਆ ਜਾਏ। ਜਦੋਂ ਫਿਰ ਉਹਨੇ ਕਿਹਾ ਯੈਸ ਆਈ ਡੂ, ਚਿਦੰਬਰਮ ਸੈਡ ਵੈਨ ਵਾਜ਼ ਆਸਕਡ ਇਫ ਹੀ ਸਟਿਲ ਥਿੰਕਸ ਦੈਟ ਦਾ ਮਿਲੀਟੈਂਸੀ ਐਟ ਜੰਮੂ ਐਂਡ ਕਸ਼ਮੀਰ ਸ਼ੁੱਡ ਬੀ ਗਿਵਨ ਗ੍ਰੇਟਰ ਆਟੋਨਮੀ, ਉਹ ਕਹਿੰਦਾ ਯੈਸ ਆਈ ਡੂ। ਉਹਨੂੰ ਕਿਹਾ ਜੀ ਤੁਹਾਨੂੰ ਲੱਗਦਾ ਵੀ ਜਿੱਥੇ ਇੰਨੀ ਮਿਲੀਟੈਂਸੀ ਚੱਲ ਰਹੀ ਹੈ ਉਹਨਾਂ ਨੂੰ ਹੋਰ ਆਟੋਨਮੀ ਦੇ, ਉਹ ਕਹਿੰਦਾ ਹਾਂ ਜ਼ਰੂਰ ਦੇਣੀ ਚਾਹੀਦੀ ਹੈ। ਔਰ ਉਹਨੇ ਆਲਰੇਡੀ ਵੀ ਜਿਹੜਾ ਜੁਲਾਈ 2016 ਦੇ ਵਿੱਚ ਵੀ ਆਟੋਨਮੀ ਦੀ ਗੱਲ ਕੀਤੀ ਸੀ, ਉਹਨੇ ਕਿਹਾ ਸੀ ਕਿ ਵੀ ਇਹ ਜਿਹੜਾ ਇਸ ਤੋਂ ਬਿਨਾਂ ਗੱਲ ਬਣਨੀ ਨਹੀਂ ਹੈ। ਹੁਣ ਜਿਹੜਾ ਮੋਦੀ ਸੀਨੇ ਸੇ ਲਗਾਓ, ਗਲੇ ਸੇ ਲਗਾਓ ਤੇ ਇੰਟਰਲੋਕੂਟਰ ਬਣਾ ਰਿਹਾ ਹੈ, ਪਹਿਲਾਂ ਉਹਦੀ ਪਾਰਟੀ ਦਾ ਰਿਐਕਸ਼ਨ ਦੇਖੀਏ। Reacting sharply, the BJP said it was not surprising to see Chidambaram make such comments given his leader supported those who gave slogan of Bharat Tere Tukde Honge
an apparent reference to Congress Vice President Rahul Gandhi backing those who protested the arrest of student leader Kanhaiya Kumar in Jawaharlal Nehru University Row. ਹੁਣ ਤੁਸੀਂ ਦੇਖੋ ਵੀ ਕਹੀਂ ਹੈ ਤੀ ਨਿਗਾहें ਕहीं पे ਨਿਸ਼ਾਨਾ, ਗੱਲ ਕਿਤੇ ਹੈ ਉਹ ਵਿੱਚੇ ਹੀ ਸਭ ਨੂੰ ਲਪੇਟ ਰਿਹਾ। ਉਹਨੇ ਕਿਹਾ ਜੀ ਚਿਦੰਬਰਮ ਨੇ ਬਿਲਕੁਲ ਇਵੇਂ ਹੀ ਕੀਤਾ ਕਿਉਂਕਿ ਉਹਦਾ ਲੀਡਰ ਰਾਹੁਲ ਗਾਂਧੀ ਨੇ ਕਨ੍ਹਈਆ ਕੁਮਾਰ ਨੂੰ ਸਪੋਰਟ ਕੀਤਾ ਸੀ ਦਿੱਲੀ 'ਚ, ਜਿਹਨੇ ਕਿਹਾ ਸੀ ਕਿ ਭਾਰਤ ਤੇਰੇ ਟੁਕੜੇ, ਕੋਈ ਸਿਰ ਨਹੀਂ ਕੋਈ ਪੈਰ ਨਹੀਂ। ਫਿਰ ਕੁਮਾਰ ਦੇ ਫਿਰ ਉਹਨਾਂ ਨੇ ਕਿਹਾ ਵੀ ਕੀ ਕਿਹਾ ਸੀ, ਸ਼ੌਕਿੰਗ that PC Chidambaram bats for separatists and Azadi, but then not surprising given that their leader supported Bharat Tere to ਇਹ ਉਹਨੂੰ ਕਹਿ ਰਹੇ। ਫਿਰ ਫਾਈਨੈਂਸ ਮਿਨਿਸਟਰ ਬੋਲਿਆ BJP ਫਾਈਨੈਂਸ ਮਿਨਿਸਟਰ ਅਰੁਣ ਜੇਤਲੀ accused the Congress of encouraging separatism in Jammu and Kashmir and said Chidambaram's statement hurt India's national interest which was a serious issue। ਉਹ ਕਹਿ ਰਿਹਾ ਕਿ ਜਿਹੜੀ ਧਾਰਾ ਤੁਸੀਂ 70 ਲਾਗੂ ਕੀਤੀ ਹੈ ਉਹ ਲੈਟਰ ਐਂਡ ਸਪਿਰਿਟ ਚ ਲਾਗੂ ਕਰੋ ਜੀ। ਉਹ ਜਿਹੜਾ ਜੇਤਲੀ ਕਹਿ ਰਿਹਾ ਇਹਨੇ ਭਾਰਤ ਦੀ ਜਿਹੜੀ ਨੈਸ਼ਨਲ ਸਿਕਿਉਰਿਟੀ ਹੈ ਉਹਨੂੰ ਬਹੁਤ ਬੁਰੀ ਤਰ੍ਹਾਂ ਹਰਟ ਕਰ ਦਿੱਤਾ ਹੈ। whether this statement which has come from a prominent leader of the Congress party is the party's official stand or not, I think the party should immediately clarify that। ਹੁਣ ਚਿਦੰਬਰਮ ਦੀ ਇਹ ਪ੍ਰੋਬਲਮ ਹੈ ਵੀ ਇੱਕ ਪਾਸੇ ਤਾਂ ਇਹ ਨਿਕਲੇ ਨੇ ਔਰ ਮੋਦੀ ਨੇ ਜਿਹੜਾ ਮੋਦੀ ਦਾ ਇੱਕ ਕਦਮ ਹੋਰ ਅੱਗੇ ਗਿਆ, ਉਹਨੇ ਕਿਹਾ ਜੀ ਇਹ ਚਿਦੰਬਰਮ ਤਾਂ ਉਹੀ ਬੋਲੀ ਬੋਲ ਰਿਹਾ ਜਿਹੜਾ ਪਾਕਿਸਤਾਨ ਬੋਲੀ ਬੋਲ ਰਿਹਾ, ਉਹਨੂੰ ਪਾਕਿਸਤਾਨੀ ਬਣਾਤਾ। ਔਰ ਕਿਉਂਕਿ ਗੁਜਰਾਤ 'ਚ ਇਲੈਕਸ਼ਨਸ ਹੋਣੀਆਂ ਨੇ, ਇਹ ਚਿਦੰਬਰਮ ਨੇ ਗੱਲ ਗੁਜਰਾਤ 'ਚ ਗਈ, ਕਰਨਾਟਕਾ 'ਚ ਅਗਲੇ ਸਾਲ ਚੋਣਾਂ ਹੋਣੀ ਹੈ ਤੇ ਮੋਦੀ ਕਰਨਾਟਕਾ 'ਚ ਸੀ, ਉੱਥੇ ਉਹਨੇ ਕਿਹਾ ਜੀ ਇਹ ਤਾਂ ਜਿਹੜਾ ਹੈ ਬਿਲਕੁਲ ਪਾਕਿਸਤਾਨ ਦੀ ਜ਼ਬਾਨ ਬੋਲ ਰਿਹਾ। ਔਰ ਨਾਲ ਦੀ ਨਾਲ ਕਾਂਗਰਸ ਨੇ ਆਪਣਾ ਡਿਸਟੈਂਸ ਕਰ ਲਿਆ ਚਿਦੰਬਰਮ ਨੂੰ। ਉਹਨਾਂ ਨੇ ਕਿਹਾ ਜੀ ਨਾ ਇਹ ਉਹਦੇ ਪਰਸਨਲ ਵਿਊ ਹੋ ਸਕਦੇ ਨੇ, ਸਾਡੇ ਨੇ ਹੁਣ ਹਾਲ ਇਹ ਹੈ ਕਿ ਵੀ ਆਰਟੀਕਲ 370 ਜਿਹੜਾ ਕਨਸਟੀਟਿਊਸ਼ਨ 'ਚ ਹੈ, ਜੇ ਕੋਈ ਉਹਨਾਂ ਦਾ ਆਪਣਾ ਲੀਡਰ BJP ਦਾ ਰਿਐਕਸ਼ਨ ਤਾਂ ਉਹ ਤਾਂ ਜਿਵੇਂ ਮੈਂ ਕਿਹਾ ਵੀ ਮਖੌਟਾ ਮੋਦੀ ਨੇ ਲਾ ਕੇ ਨਾਲ ਹੀ ਸੁੱਟ ਦਿੱਤਾ। ਫਿਰ ਤੁਸੀਂ ਸੀਨੇ ਸੇ ਕੈਸੇ ਲਗਾਏਂਗੇ ਭਾਈ, ਇਹ ਸੀਨੇ ਨਾਲ ਲਗਾਉਣ ਦਾ ਇਹਦਾ ਮਤਲਬ ਹੈ ਵੀ ਤੁਹਾਡਾ ਸਾਰਾ ਹੀ ਫਰਾਡ ਹੈ, ਪਹਿਲਾਂ ਹੀ ਸੀ। ਔਰ ਜਿਹੜੇ ਹੁਰੀਅਤ ਕਾਨਫਰੰਸ ਦੇ ਲੀਡਰ ਨੇ ਉਹਨਾਂ ਨੇ ਵੀ ਰਿਜੈਕਟ ਕਰ ਦਿੱਤਾ ਸੀ, ਉਹਨਾਂ ਨੇ ਕਿਹਾ ਜੀ ਆਜ਼ਾਦੀ ਤੋਂ ਘੱਟ ਕੁਛ ਨਹੀਂ ਹੈ। ਲੇਕਿਨ ਚਿਦੰਬਰਮ ਹਾਲਾਂਕਿ ਆਜ਼ਾਦੀ ਦੇ ਮੈਨੇ ਬਦਲ ਰਿਹਾ, ਉਹ ਕਹਿ ਰਿਹਾ ਜੀ ਖੁਦ ਮੁਖਤਾਰੀ ਮੋਰ ਆਰਟੀਕਲ 370 ਲੈਟਰ ਐਂਡ ਸਪਿਰਿਟ। ਹਾਲਾਂਕਿ ਇਹ ਮਤਲਬ ਨਹੀਂ ਹੈ, ਆਜ਼ਾਦੀ ਦਾ ਮਤਲਬ ਹੈ ਟੋਟਲ ਇੰਡੀਪੈਂਡੈਂਸ ਫਰਮ ਇੰਡੀਆ, ਕੋਈ ਨਥਿੰਗ ਟੂ ਡੂ ਵਿਦ ਆਰਟੀਕਲ 370। ਤੁਸੀਂ ਲੱਖ ਤੋਂ ਜ਼ਿਆਦਾ ਮਾਰ ਦਿੱਤੇ ਨੇ, ਹਜ਼ਾਰਾਂ ਅੰਨੇ ਕਰ ਦਿੱਤੇ ਨੇ, ਹਜ਼ਾਰਾਂ ਬੀਬੀਆਂ ਨੂੰ ਤੁਸੀਂ ਬੇਪਤ ਕੀਤਾ ਉੱਥੇ, ਹੁਣ ਉਹ ਕਸ਼ਮੀਰੀ ਤੁਹਾਡੇ ਨਾਲ ਰਹਿਣਗੇ। ਲੇਕਿਨ ਈਵਨ ਚਿਦੰਬਰਮ ਦਾ ਇਹ ਕਹਿਣਾ ਕਿ ਜੀ ਆਰਟੀਕਲ 370 ਹੈ ਉਹ ਵੀ ਧੋਖਾ ਹੀ ਕਰ ਰਿਹਾ, ਲੇਕਿਨ ਉਹਦੇ ਨਾਲ ਵੀ ਈਵਨ ਉਹਦੀ ਸਟੇਟਮੈਂਟ ਤੋਂ ਕਾਂਗਰਸ ਵੀ ਡਿਸਟੈਂਸ ਕਰ ਰਹੀ ਹੈ। ਉਸ ਤੋਂ ਤੁਸੀਂ ਅੰਦਾਜ਼ਾ ਲਾਓ ਕਿ ਵੀ ਗੱਲ ਜਾ ਕਿੱਧਰ ਨੂੰ ਰਹੀ ਹੈ। ਹਾਂ ਇਹ ਜ਼ਰੂਰ ਹੈ ਵੀ ਇਹਨਾਂ ਦੀ ਨੀਤੀ ਤਾਂ ਚੱਲ ਰਹੀ ਹੈ, ਕਸ਼ਮੀਰੀ ਵੀ ਖੜੇ ਨੇ ਔਰ ਚਾਈਨਾ ਜਿਹੜਾ ਹੈ ਉਹ ਆਪਣੇ ਆਪ ਦੇ ਜਿਹੜਾ ਕੋਈ ਨਾ ਕੋਈ ਕਦਮ ਐਸਾ ਉਹ ਲੈਂਦਾ, ਉਹ ਰਿਐਕਟ ਤਾਂ ਕਰਦੇ ਨਹੀਂ, ਉਹ ਐਕਟ ਕਰਦੇ ਨੇ। ਔਰ ਉਹ ਭਾਰਤ ਨੂੰ ਦੱਸ ਰਹੇ ਨੇ ਕਿ ਵੀ ਹੁਣ ਤੁਸੀਂ ਤਾਂ ਜੋ ਕਰ ਹੀ ਰਹੇ ਹੋ, ਪਾਕਿਸਤਾਨ ਦੇ ਖਿਲਾਫ ਵਾਟਰ ਵਾਰ ਕਰਨਾ ਚਾਹੁੰਦੇ ਹੋ, ਇੰਡਸ ਵਾਟਰ ਟ੍ਰੀਟੀ ਨੂੰ ਸਕ੍ਰੈਪ ਕਰਨ ਦਾ ਬਹਾਨਾ, ਜਾਂ ਚਨਾਬ ਜੇਹਲਮ ਦੇ ਉੱਤੇ ਕੋਈ ਬਗਲਿਆਰ, ਕੋਈ ਵੂਲਰ ਡੈਮ ਇਹ ਉਹ ਬਣਾ ਕੇ। ਪਰ ਜਿਹੜਾ ਇੰਡੀਆ ਦੀ ਲਾਈਫ ਲਾਈਨ ਹੈ ਦਰਿਆ, ਜਿਹਨੂੰ ਇਹ ਬ੍ਰਹਮਪੁੱਤਰਾ ਕਹਿੰਦੇ ਨੇ, ਚਾਈਨਾ ਦੀ ਜ਼ਬਾਨ 'ਚ ਆਪਣਾ ਨਾਂ ਹੈ ਉਸ ਦਰਿਆ ਦਾ, ਉਹ ਚਾਈਨਾ 'ਚੋਂ ਤਿੱਬਤ 'ਚੋਂ ਨਿਕਲਦਾ ਔਰ ਭਾਰਤ ਦੀਆਂ ਸਟੇਟਾਂ ਅਸਾਮ ਹੋਏ, ਬੰਗਾਲ ਹੋਏ ਔਰ ਈਵਨ ਬੰਗਲਾਦੇਸ਼ ਤੱਕ ਜਿਹੜਾ ਅੱਜ ਕੱਲ੍ਹ ਬੜਾ ਇੰਡੀਆ ਦਾ ਕਲੋਨੀ ਬਣਿਆ ਹੋਇਆ, ਉਹਨਾਂ ਨੇ ਚਾਈਨਾ ਨੇ ਡਿਕਲੇਅਰ ਕੀਤਾ ਚਾਈਨਾ ਮੁਲਸ 1000 ਕਿਲੋਮੀਟਰ ਟਨਲ ਟੂ ਕੈਰੀ ਬ੍ਰਹਮਪੁੱਤਰਾ ਵਾਟਰ, ਕਿ 1000 ਕਿਲੋਮੀਟਰ ਲੰਬੀ, ਜਿਹੜੀ ਦੁਨੀਆ 'ਚ ਆਪਣੀ ਕਿਸਮ ਦੀ ਪਹਿਲੀ ਹੋਏਗੀ। ਆ ਜਿਹੜਾ ਨਿਊਯਾਰਕ ਦੇ ਥੱਲੇ ਸਾਰੇ ਆਈਲੈਂਡਸ ਨੂੰ ਆਪਸ ਦੇ ਵਿੱਚ ਜੋੜਨ ਵਾਲੀ ਹੈ, ਇਹ ਵੀ ਫਿਊ 100 ਕਿਲੋਮੀਟਰ ਹੈ, ਮੈਂ ਐਗਜ਼ੈਕਟ ਫਿਗਰ ਇਹਦੇ 'ਚ ਨਹੀਂ ਦਿੱਤੀ ਹੋਈ ਹੈ, ਜਿਹੜੀ ਵਾਟਰ ਸਪਲਾਈ ਕਰਦੀ ਹੈ। ਲੇਕਿਨ 1000 ਕਿਲੋਮੀਟਰ ਟਨਲ ਬਣਾਉਣਾ, ਜਿਹਦੇ 'ਚ ਉਹਨਾਂ ਦੇ ਕਿੰਨਾ ਵੱਡਾ ਉਹਨਾਂ ਦਾ ਪ੍ਰੋਜੈਕਟ ਹੈ। ਪਰ ਜ਼ਾਹਰ ਹੈ ਵੀ ਬ੍ਰਹਮਪੁੱਤਰ ਦਾ ਪਾਣੀ ਫਿਰ ਭਾਰਤ ਵੱਲ ਨਹੀਂ ਆਏਗਾ, ਉੱਤੋਂ ਹੀ ਤਿੱਬਤ 'ਚੋਂ ਉਹਨਾਂ ਨੇ ਜਿਹੜਾ ਉਹਨਾਂ ਦਾ ਸਿੰਗਕਿਆਂਗ ਪ੍ਰੋਵਿੰਸ ਹੈ, ਜਿਹੜਾ ਉਹਦਾ ਕੁਛ ਹਿੱਸਾ ਡੈਜ਼ਰਟ ਹੈ, ਉਹਨਾਂ ਨੇ ਕਿਹਾ ਜੀ ਉਹਨੂੰ ਅਸੀਂ ਫਰਟੀਲੈਂਡ ਬਣਾ ਦੇਣਾ। ਔਰ ਇਹ ਖਬਰ ਹੈ ਮੇਨਲੀ Chinese engineers are testing techniques that could be used to build a 1000 kilometer long tunnel, the world's longest, to carry water from Brahmaputra in Tibet close to Arunachal Pradesh to the parched Xinjiang region, a media report said today, a Beijing dateline. The move expected to turn Xinjiang into California
has raised concerns among environmentalists about its likely impact on the Himalaya region. A Hong Kong-based daily reported the proposed tunnel, which would drop down from the world's highest plateau in multiple sections connected by waterfalls, would provide water in China's largest administrative division, comprising vast swaths of deserts and dry grasslands. मैं जिवें दस्सिया ही है. The water would be diverted from Yarlung Singkapo River, ये उन्हां दी अपना नाम है इस ब्रह्मपुत्रा ਲਈ, which turns into Brahmaputra once it enters India, to the Taklamakan Desert in Xinjiang. ਇਹ ਡੈਜ਼ਰਟ ਦਾ ਨਾਮ ਹੈ ਜਿੱਥੇ ਪਾਣੀ ਜਾਏਗਾ. China's ਹੁਣ ਤੱਕ ਜਿਹੜੀ China's longest tunnel is 85 kilometer Daofeng water project in Liaoning province, which the world's longest tunnel is the 137 kilometer main water supply pipe beneath the city of New York. ਇਹ ਜਿਹੜੀ ਵਾਟਰ ਸਪਲਾਈ ਹੈ ਥੱਲੇ ਥੱਲੇ ਸਾਰਿਆਂ 'ਚ, ਇਹ 137 ਕਿਲੋਮੀਟਰ ਹੈ ਹੁਣ ਤੱਕ ਸਭ ਤੋਂ ਵੱਡੀ ਦੁਨੀਆ ਦੀ ਕੋਈ ਵੀ ਅੰਡਰਗਰਾਉਂਡ ਪਾਈਪਲਾਈਨ. ਔਰ ਇਹ 1000 ਕਿਲੋਮੀਟਰ. ਫਿਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਕੋਈ ਸੌਖਾ ਨਹੀਂ ਹੈ. 100 ਤੋਂ ਜ਼ਿਆਦਾ ਇੰਜੀਨੀਅਰ ਇਸ ਦੇ ਉੱਤੇ ਜਿਹੜੇ ਨੇ ਉਹ ਕੰਮ ਕਰ ਰਹੇ ਨੇ. ਔਰ ਇਹ ਸਾਰੇ ਦੇ ਥੱਲੇ ਵੈਂਗ ਵੀ a researcher who helped draft the latest Tibet Xinjiang water tunnel proposal said over 100 scientists formed different teams for the nationwide research. The team suggested to drain Brahmaputra at Sangri County in southern Tibet. So ਉਹਨਾਂ ਨੇ ਆਲਰੇਡੀ ਅਜੇ ਤਾਂ ਉਹਨਾਂ ਨੇ ਸਿਰਫ ਬ੍ਰਹਮਪੁੱਤਰਾ ਕੀਤਾ, ਸਤਲੁਜ ਜਿਹਦੇ ਨਾਲ ਸਾਰਾ ਭਾਖੜਾ ਡੈਮ ਵੀ ਜੁੜਿਆ, ਸਤਲੁਜ ਵੀ ਉੱਥੋਂ ਹੀ ਨਿਕਲ ਕੇ ਆਉਂਦੀ ਹੈ ਚਾਈਨਾ 'ਚ, ਤਿੱਬਤ 'ਚੋਂ. ਸੋ ਇਹ ਹੈ ਜਿਹੜਾ ਰੀਅਲ ਕਰਨ ਦਾ ਕੰਮ ਤਰੀਕਾ ਹੁੰਦਾ, ਉਹ ਬਿਆਨਬਾਜ਼ੀਆਂ ਨਹੀਂ ਹੁੰਦਾ. ਉਹ ਚਾਈਨਾ ਨੇ ਦੱਸ ਦਿੱਤਾ ਹੈ ਕਿ ਵੀ ਤੁਸੀਂ ਜੋ ਕਰ ਰਹੇ ਹੋ ਇੰਡਸ ਔਰ ਉਹ ਸਾਰੇ ਚਨਾਬ ਔਰ ਜੇਹਲਮ ਦੇ ਪਾਣੀ ਨਾਲ ਪਾਕਿਸਤਾਨ ਨੂੰ ਤੁਸੀਂ ਐਜ਼ ਏ ਵਾਟਰ ਨੂੰ ਵੈਪਨ ਯੂਜ਼ ਕਰਕੇ ਉਹਨਾਂ ਦੇ ਪੰਜਾਬ ਨੂੰ ਔਰ ਸਿੰਧ ਨੂੰ ਡਿਸਟਰੋਏ ਕਰਨਾ, ਜਿੱਥੇ ਜਿੱਥੇ ਵੀ ਜਾਣਾ ਪਾਣੀ ਉੱਥੋਂ ਹੀ ਆਲਰੇਡੀ ਬਰਸਾਤਾਂ ਛੱਡ ਦਿੰਦੇ ਨੇ, ਉਹਦੀ ਫਲੱਡਿੰਗ ਆ ਜਾਂਦੀ ਹੈ, ਅੱਗੇ ਪਿੱਛੇ ਰੋਕ ਲੈਂਦੇ ਨੇ. ਔਰ ਜਿਹੜਾ ਟ੍ਰਿਬਿਊਨਲ ਇੰਟਰਨੈਸ਼ਨਲ ਲੈਵਲ ਦਾ ਹੈਗਾ ਇਹਨਾਂ ਦਾ ਜਿਹੜਾ ਕਮਿਸ਼ਨ ਹੈ ਇੰਟਰਨੈਸ਼ਨਲ ਵਾਟਰ ਟ੍ਰਿਬਿਊਨਲ, ਉਹਦੇ 'ਚ ਇੰਡੀਆ ਆਪਣਾ ਮੈਨੀਪੂਲੇਟ ਕਰਦੇ. ਸੋ ਅਸੀਂ ਸਮਝਦੇ ਹਾਂ ਵੀ ਇਹ ਜਿਹੜੀ ਸਿਚੁਏਸ਼ਨ ਉਸ ਖਿੱਤੇ 'ਚ ਬਣ ਰਹੀ ਹੈ, ਉਹਦੇ 'ਚ ਇਹ ਜਿੰਨਾ ਜਿੰਨਾ ਅਮਰੀਕਾ ਦੀ ਕੱਛ 'ਚ ਵੜ ਰਹੇ ਨੇ, ਚਾਈਨਾ ਉਨੀ ਮਜ਼ਬੂਤੀ ਦੇ ਨਾਲ ਅਸਰਟ ਕਰ ਰਿਹਾ. ਜੀ ਡਾਕਟਰ ਸਾਹਿਬ, ਬਿਲਕੁਲ ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਸਰੋਤਾਂ ਨੂੰ ਫਿਰ ਦੁਬਾਰਾ ਅਪੀਲ ਕਰਦੀ ਹੈ. ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੀ ਇੱਕ ਅਜਿਹਾ ਚੈਨਲ ਹੈ ਜਿਹੜਾ ਕਿ ਮਨੁੱਖੀ ਹੱਕਾਂ ਦੀ ਗੱਲ ਕਰ ਰਿਹਾ ਹੈ. ਅਸੀਂ ਚਾਹਾਂਗੇ ਕਿ ਤੁਸੀਂ ਆਪਣੀ ਮਾਈਕ ਸਹਾਇਤਾ ਵੱਧ ਤੋਂ ਵੱਧ ਡੋਨੇਟ ਕਰੋ. ਤੁਸੀਂ ਸਾਡੀ ਵੈਬਸਾਈਟ tv84.tv ਤੇ ਜਾ ਕੇ ਇਹਨਾਂ 3 ਵੇਜ਼ ਰਾਹੀਂ ਡੋਨੇਟ ਕਰ ਸਕਦੇ ਹੋ, ਜਿਸ ਤਰ੍ਹਾਂ ਕਿ ਵਨ ਟਾਈਮ ਡੋਨੇਸ਼ਨ, ਮੰਥਲੀ ਡੋਨੇਸ਼ਨ, ਜਾਂ ਫਿਰ ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਭੇਜ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਡੇ ਫੋਨ ਨੰਬਰ ਤੇ ਸਾਨੂੰ ਸੰਪਰਕ ਕਰ ਸਕਦੇ ਹੋ 5164060694. ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ.